करतारपुर का मतलब है रब का घर, अ सिटी ऑफ क्रिएटर। खुदा का वो घर जो सब का साझा है, जिथे कौमां मजहबां ते गरीब अमीर की कोई वंड नहीं, जिथे किसी नज़रिए फलसफे की कैद नहीं। सच्चे रब का सच्चा रूप पाना मुढ़ली गल है, ते इस गल नूं ही समझण की लोड़ है कि सब बंदे रब दे बनाए ने ते सब ही प्यार दे सांझे हकदार ने। जे इस नूं बुल्ले शाही रंग विच वेखीए ते इंज गल करांगे, गल समझ लई ते रोड़ा की, ये राम रहीम ते मौला की। करतारपुर वो पवित्र थां जिथे बाबा गुरु नानक अपनी हयाती दे अखीरले 19 वरे गुजारते ने। यही वो थां है जिथे आपने किसानी का फलसफा दिता, आप वाह के उगाना सिखाया और इत्थे बह के ही अपने फॉलोअर्स नूं हयाती दे 3 बुनियादी असूल दसे। आपने दसिया, किरत करो, नाम जपो, वंड चखो। 1947 ਦੀ ਵੰਡ ਵਿੱਚ ਥਾਂ ਪਾਕਿਸਤਾਨ ਦੇ ਹਿੱਸੇ ਆਈ। ਬਾਬਾ ਗੁਰੂ ਨਾਨਕ ਦੇ ਅਮਨ ਪਸੰਦ ਫਲਸਫੇ ਨੂੰ ਮੰਨਣ ਵਾਲੇ ਸਭ ਲੋਕਾਂ ਤੇ ਖਾਸ ਕਰ ਸਿੱਖਾਂ ਦੀ ਇਹ ਦਿਲੀ ਤਮੰਨਾ ਸੀ ਕਿ ਪਾਕਿਸਤਾਨ ਇੰਡੀਆ ਰਾਹੀਂ ਕਰਤਾਰਪੁਰ ਦਾ ਲਾਂਘਾ ਖੋਲ੍ਹ ਦੇਵੇ, ਤਾਂ ਜੇ ਕਰੋੜਾਂ ਲੋਕ ਇੱਥੇ ਆ ਕੇ ਸੱਚ ਦਾ ਚਾਨਣਾ ਵੇਖ ਸਕਣ। ਅਗਸਤ 2018 ਵਿੱਚ ਮਸ਼ਹੂਰ ਪੰਜਾਬੀ ਕ੍ਰਿਕਟਰ ਤੇ ਸਿਆਸਤਦਾਨ ਨਵਜੋਤ ਸਿੰਘ ਸਿੱਧੂ ਦਾ ਪਾਕਿਸਤਾਨ ਆਉਣਾ ਹੋਇਆ। ਇਸਲਾਮਾਬਾਦ ਵਿੱਚ ਉਹਨਾਂ ਦੀ ਮੁਲਾਕਾਤ ਪਾਕਿਸਤਾਨ ਦੇ ਆਰਮੀ ਚੀਫ ਕਮਰ ਜਵੇਦ ਬਾਜਵਾ ਹੋਰਾਂ ਨਾਲ ਹੋਈ, ਜਿਸ ਤੋਂ ਬਾਅਦ ਪਾਕਿਸਤਾਨ ਨੇ ਲਾਂਘਾ ਖੋਲ੍ਹਣ ਦਾ ਐਲਾਨ ਕਰ ਦਿੱਤਾ। ਇਸ ਦੇ ਸਿਰਫ 3 ਮਹੀਨਿਆਂ ਦੇ ਅੰਦਰ ਵਜ਼ੀਰ ਆਜ਼ਮ ਪਾਕਿਸਤਾਨ ਇਮਰਾਨ ਖਾਨ ਨੇ ਕਰਤਾਰਪੁਰ ਕੰਪਲੈਕਸ ਦਾ ਨੀਂਹ ਪੱਥਰ ਰੱਖ ਦਿੱਤਾ। 9 ਨਵੰਬਰ 2019 ਨੂੰ ਕਰਤਾਰਪੁਰ ਕਾਰੀਡੋਰ ਦਾ ਇਫਤਤਾਹ ਕਰ ਦਿੱਤਾ ਗਿਆ, ਜਿਸ ਵਿੱਚ ਰਲਤ ਲਈ ਇੰਡੀਆ ਤੋਂ ਮਨਮੋਹਨ ਸਿੰਘ, ਕੈਪਟਨ ਅਮਰਿੰਦਰ ਸਿੰਘ, ਨਵਜੋਤ ਸਿੰਘ ਸਿੱਧੂ, ਸਨੀ ਦੇਵਲ, ਕਈ ਪਾਰਲੀਮੈਂਟੇਰੀਅਨ ਤੇ ਸਿੱਖਾਂ ਦੇ ਆਗੂ ਆਏ। ਮਾਰਚ 2020 ਵਿੱਚ ਇਹ ਕੋਰੀਡੋਰ ਕਰੋਨਾ ਕਾਰਨ ਬੰਦ ਕਰ ਦਿੱਤਾ ਗਿਆ। ਜਿਵੇਂ ਹੀ ਕਰੋਨਾ ਦੀ ਲਹਿਰ ਕੁਝ ਘੱਟ ਹੋਈ, ਪਾਕਿਸਤਾਨ ਨੇ ਦੁਬਾਰਾ ਤੋਂ ਇਹ ਕਾਰੀਡੋਰ ਖੋਲ੍ਹਣ ਦਾ ਐਲਾਨ ਕਰ ਦਿੱਤਾ, ਪਰ ਇੰਡੀਆ ਵੱਲੋਂ ਇਸ ਤੇ ਮੁਸਲਸਲ ਪਾਬੰਦੀ ਰਹੀ। ਯਾਦ ਰਵੇ ਕਿ ਪਾਕਿਸਤਾਨ ਅੰਦਰ ਵੀ ਸਭ ਮਜ਼ਾਰਾਂ ਨੂੰ ਕਰੋਨਾ ਕਾਰਨ ਬੰਦ ਕਰ ਦਿੱਤਾ ਗਿਆ ਸੀ, ਪਰ ਹਾਲਾਤਾਂ ਦੇ ਬਿਹਤਰ ਹੋਣ ਦੇ ਨਾਲ ਨਾਲ ਸਭ ਕੁਝ ਖੁੱਲ੍ਹਦਾ ਰਿਹਾ। ਪਾਕਿਸਤਾਨੀ ਸਰਕਾਰ ਦੇ ਨਾਲ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਵੰਤ ਸਿੰਘ ਤੇ ਜਨਰਲ ਸੈਕਟਰੀ ਸਰਦਾਰ ਅਮੀਰ ਸਿੰਘ ਵੱਲੋਂ ਇੰਡੀਅਨ ਸਾਈਡ ਤੋਂ ਕਾਰੀਡੋਰ ਖੋਲ੍ਹਣ ਦੀ ਕਈ ਵਾਰ ਅਪੀਲ ਕੀਤੀ ਗਈ, ਜਿਸ ਦੀ ਸੁਣਵਾਈ ਅਜੇ ਤੱਕ ਨਹੀਂ ਹੋਈ। ਇਸ ਕਾਰੀਡੋਰ ਪਿੱਛੇ ਇੰਡੀਆ ਕਿਹੜੀਆਂ ਸੋਚਾਂ ਲੈ ਕੇ ਬੈਠਾ ਹੈ, ਜੋ ਦਰ ਇੱਕ ਵਾਰ ਖੁੱਲ੍ਹਿਆ ਸੀ ਉਸ ਨੂੰ ਬਹਾਨੇ ਨਾਲ ਬੰਦ ਕਰ ਦੇਣਾ ਨਾ ਸਿਰਫ ਨਿੰਦਣਯੋਗ ਹੈ, ਬਲਕਿ ਉਸ ਬੈੜੀ ਸਿਆਸਤ ਵੱਲ ਸਿੱਧਾ ਇਸ਼ਾਰਾ ਹੈ, ਜਿਸ ਨੇ ਇੱਥੋਂ ਦੇ ਇਨਸਾਨਾਂ ਨੂੰ ਇੱਕ ਦੂਜੇ ਦਾ ਦੁਸ਼ਮਣ ਬਣਾ ਕੇ ਦਿਲਾਂ ਵਿੱਚ ਉਹ ਨਫ਼ਰਤ ਭਰੀ, ਜਿਹੜੀ ਇੱਕ ਵੱਡੀ ਵੰਡ ਦੇ ਨਾਲ ਲੱਖਾਂ ਇਨਸਾਨਾਂ ਦੀ ਕਾਤਲ ਬਣੀ। ਅਸੀਂ ਪੰਜਾਬੀ ਪ੍ਰਚਾਰ ਰਾਹੀਂ ਕਰਤਾਰਪੁਰ ਕੋਰੀਡੋਰ ਨੂੰ ਦੁਬਾਰਾ ਖੋਲ੍ਹਣ ਦੀ ਆਵਾਜ਼ ਚੁੱਕ ਰਹੇ ਹਾਂ। ਕੀ ਤੁਸੀਂ ਇਸ ਦਾ ਹਿੱਸਾ ਬਣੋਗੇ? ਕੀ ਤੁਸੀਂ ਸਾਡੀ ਆਵਾਜ਼ ਨਾਲ ਆਵਾਜ਼ ਮਿਲਾਓਗੇ?